ਅੱਜ ਯੂਐਸ ਦੀ ਜਿਹੜੀ ਸੁਪਰੀਮ ਕੋਰਟ ਆ ਉਹ ਐਗਰੀ ਕਰ ਗਈ ਆ ਵੀ ਅਸੀਂ ਜੋ ਬੱਚੇ ਅਮਰੀਕਾ ਦੇ ਵਿੱਚ ਬੋਰਨ ਹੁੰਦੇ ਆ, ਜਿਨ੍ਹਾਂ ਦੇ ਪੇਰੈਂਟਸ ਸਿਟੀਜ਼ਨ ਨਹੀਂ ਹੈਗੇ, ਕੀ ਉਹਨਾਂ ਦੇ ਕੋਲ ਕੌਨਸਟੀਟਿਊਸ਼ਨਲ ਰਾਈਟ ਹੈਗਾ ਸਿਟੀਜ਼ਨਸ਼ਿਪ ਦਾ, ਉਹਦੇ ਉੱਤੇ ਜਿਹੜੀ ਹੀਅਰਿੰਗ ਕਰਾਂਗੇ। ਸੋ ਅੱਜ ਤੱਕ ਇਹੀ ਹੁੰਦਾ ਆਇਆ ਕਿ ਜਿਹੜੇ ਵੀ ਬੱਚੇ ਅਮਰੀਕਾ 'ਚ ਬੋਰਨ ਹੁੰਦੇ ਆ, ਚਾਹੇ ਉਹਨਾਂ ਦੇ ਪੇਰੈਂਟਸ ਇਲੀਗਲ ਆ, ਲੀਗਲ ਆ, ਵਰਕ ਪਰਮਿਟ ਤੇ ਆ, ਪੋਲੀਟੀਕਲ ਅਸਾਈਲਮ ਤੇ ਆ ਜਾਂ ਗ੍ਰੀਨ ਕਾਰਡ ਤੇ ਆ, ਤੇ ਉਹਨਾਂ ਨੂੰ ਸਿਟੀਜ਼ਨਸ਼ਿਪ ਮਿਲ ਜਾਂਦੀ ਸੀ। ਪਰ ਹੁਣ ਉਸ ਇਸ਼ੂ ਦੇ ਉੱਤੇ ਜਿਹੜਾ ਆ ਉਹ ਕੇਸ ਯੂਐਸ ਦੀ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਗਿਆ ਹੈਗਾ। ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਪਹਿਲੇ ਦਿਨ ਹੀ ਆਰਡਰ ਸਾਈਨ ਕੀਤੇ ਸੀ, ਉਹਦੇ ਵਿੱਚ ਇੱਕ ਬਰਥ ਰਾਈਟ ਸਿਟੀਜ਼ਨਸ਼ਿਪ ਦਾ ਵੀ ਸੀਗਾ। ਪੇਅਰ ਮੂਵ ਹੋਣੀ ਚਾਹੀਦੀ ਆ ਉਹਨਾਂ ਪੇਰੈਂਟਸ ਦੀ ਜਿਹੜੇ ਕੰਟਰੀ ਦੇ ਵਿੱਚ ਇਲੀਗਲੀ ਹੈਗੇ ਆ ਤੇ ਉਹਨਾਂ ਦੇ ਜਿਹੜੇ ਬੱਚੇ ਇੱਥੇ ਬੋਰਨ ਹੁੰਦੇ ਹੈਗੇ ਆ। ਉਸ ਨੂੰ ਬਹੁਤ ਸਾਰੀਆਂ ਲੋਅਰ ਕੋਰਟਸ ਨੇ ਬਲੌਕ ਕਰ ਦਿੱਤਾ ਸੀ, ਪਰ ਅਲਟੀਮੇਟਲੀ ਇਹ ਕੇਸ ਹੁਣ ਸੁਪਰੀਮ ਕੋਰਟ ਕੋਲ ਚਲ ਗਿਆ ਤੇ ਅੱਜ ਸੁਪਰੀਮ ਕੋਰਟ ਨੇ ਕਿਹਾ ਵੀ ਹਾਂ ਅਸੀਂ ਇਸ ਕੇਸ ਦੀ ਸੁਣਵਾਈ ਕਰਾਂਗੇ। ਪਰ ਹਜੇ ਕਿਸੇ ਤਰ੍ਹਾਂ ਦੀ ਜਿਹੜੀ ਡੇਟ ਆ ਉਹ ਸੁਪਰੀਮ ਕੋਰਟ ਵੱਲੋਂ ਜਦੋਂ ਆਰਗੂਮੈਂਟਸ ਹੋਣੇ ਆ ਉਹ ਕਦੋਂ ਹੋਣੀ ਆ ਉਹਦੇ ਬਾਰੇ ਨਹੀਂ ਪਤਾ। ਰੂਲਿੰਗ ਕਦੋਂ ਹੋਊਗੀ, ਭਾਵੇਂ ਕਈ ਮਹੀਨੇ ਵੀ ਲੱਗ ਸਕਦੇ ਹੈਗੇ ਆ। ਸੋ ਜੋ ਵੀ ਕੋਰਟ ਡਿਸਾਈਡ ਕਰੂਗੀ ਇਹ ਕਾਫੀ ਵੱਡਾ ਜਿਹੜਾ ਮੇਜਰ ਇੰਪਲੀਕੇਸ਼ਨਸ ਹੋਊਗੀ ਟਰੰਪ ਇਮੀਗ੍ਰੇਸ਼ਨ ਕ੍ਰੈਕਡਾਊਨ ਦੀ, ਕਿ ਵਾਟ ਇਟ ਮੀਨਸ ਟੂ ਬੀ ਅਮਰੀਕਨ ਸਿਟੀਜ਼ਨ। 160 ਸਾਲਾਂ ਤੋਂ 14th ਅਮੈਂਡਮੈਂਟ ਜਿਹੜੀ ਯੂਐਸ ਕੌਨਸਟੀਟਿਊਸ਼ਨ ਦੀ ਆ, ਉਹਦੇ ਮੁਤਾਬਕ ਕੋਈ ਵੀ ਬੱਚਾ ਜਿਹੜਾ ਅਮਰੀਕਾ ਦੇ ਵਿੱਚ ਜੰਮਦਾ ਆ ਤੇ ਉਹ ਯੂਐਸ ਸਿਟੀਜ਼ਨ ਹੁੰਦਾ ਆ। ਕੁਛ ਉਹਦੀਆਂ ਐਕਸੈਪਸ਼ਨਸ ਹੈਗੀਆਂ ਫॉर ਚਿਲਡਰਨ ਬੋਰਨ ਟੂ ਡਿਪਲੋਮੈਟਸ ਐਂਡ ਫॉर ਮਿਲਟਰੀ ਫੋਰਸਿਸ। ਸੋ ਇਸ ਜਿਹੜੀ ਲੈਂਗੁਏਜ ਆ ਅਮੈਂਡਮੈਂਟ ਦੀ, ਸੋ ਉਹਦੇ 'ਚ ਇਹੀ ਲਿਖਿਆ ਗਿਆ ਵੀ ਸਾਰੇ ਬੱਚੇ ਜਿਹੜੇ ਇੱਥੇ ਬੋਰਨ ਆ, ਨੈਚੁਰਲਾਈਜ਼ ਇਨ ਦਾ ਯੂਨਾਈਟਿਡ ਸਟੇਟਸ ਤੇ ਸਬਜੈਕਟ ਟੂ ਸੋ ਜੂਰਿਸਡਿਕਸ਼ਨ ਦੇਅਰਫੋਰ ਸਿਟੀਜ਼ਨ ਆਫ ਯੂਐਸ। ਸੋ ਹੁਣ ਦੇਖੋ ਵੀ ਜਿਹੜੀ ਯੂਐਸ ਦੀ ਸੁਪਰੀਮ ਕੋਰਟ ਇਹਦੇ ਮੁਕਾਬਲੇ 'ਚ ਕੀ ਕਹਿੰਦੀ ਹੈਗੀ ਆ। ਸੋ ਬੱਚੇ ਕਾਫੀ ਵੱਡੀ ਗਿਣਤੀ 'ਚ ਬੋਰਨ ਹੁੰਦੇ ਆ। 2.5 ਲੱਖ ਦੇ ਕਰੀਬ ਬੱਚੇ ਜਿਹੜੇ ਬੋਰਨ ਹੋਏ ਆ ਟੂ ਅਨਆਥੋਰਾਈਜ਼ਡ ਇਮੀਗ੍ਰੈਂਟ ਪੇਰੈਂਟਸ ਯੂਐਸਏ ਦੇ ਵਿੱਚ 2016 ਦੇ ਵਿੱਚ। ਸੋ ਜੋ ਕਿ ਕਹਿੰਦੇ 2007 ਨਾਲੋਂ 36% ਘੱਟ ਆ ਸੀ। 2022 ਦੇ ਵਿੱਚ 1.2 ਮਿਲੀਅਨ ਯੂਐਸ ਸਿਟੀਜ਼ਨ ਬੋਰਨ ਹੋਏ ਆ ਟੂ ਅਨਆਥੋਰਾਈਜ਼ਡ ਇਮੀਗ੍ਰੈਂਟ ਪੇਰੈਂਟਸ। ਇਹ ਜਿਹੜੀ ਪਿਊ ਰਿਸਰਚ ਆ ਉਹਨਾਂ ਨੇ ਇਹ ਦੱਸਿਆ ਡਾਟਾ। ਜੀ।